ਜਿੱਥੇ ਦੁਨੀਆ ਭਰ ਵਿੱਚ ਨਵੇਂ ਸਾਲ ਦੀ ਆਮਦ ਦਾ ਜਸ਼ਨ ਮਨਾਇਆ ਜਾ ਰਿਹਾ ਸੀ, ਉੱਥੇ ਹੀ ਜਿਵੇਂ ਵੱਡੇ ਖਾਂ ਹੋਰੀ ਇਹ ਸੋਚ ਰਹੇ ਸਨ ਕਿ ਕੌਮ ਦੇ ਨੱਟ ਕਾਬਲੇ ਕੱਸ ਕੇ ਇਹਨਾਂ ਨੂੰ ਨਵੇਂ ਨਜ਼ਾਰੇ ਕਿਵੇਂ ਕਰਾਏ ਜਾਣ। ਅਖੀਰ ਉਹਨਾਂ ਦੇ ਦਿਮਾਗ ਨੇ ਕੰਮ ਕੀਤਾ ਤੇ ਇੱਕ ਵਾਰੀ ਫੇਰ ਉਹਨਾਂ ਨੇ ਪੈਟਰੋਲ ਨੂੰ ਅੱਗ ਲਾ ਕੇ 4.4 ਰੁਪਏ ਮਹਿੰਗਾ ਕਰ ਦਿੱਤਾ। ਨਵੇਂ ਸਾਲ ਦੀਆਂ ਖੁਸ਼ੀਆਂ ਤੇ ਲੋਕਾਈ ਨੇ ਕੀ ਮਨਾਉਣੀਆਂ ਸਨ। ਸ਼ੁਰਲੀਆਂ ਪਟਾਖਿਆਂ ਦੀ ਥਾਵੇਂ ਵੱਡੇ ਖਾਂ ਹੋਰਾਂ ਤੇ ਉਹਨਾਂ ਦੇ ਹਮਾਇਤੀਆਂ ਨੂੰ ਚੰਗੀ ਤਰ੍ਹਾਂ ਗਾਲ-ਮੰਦਾ ਕਰਕੇ ਕਲੇਜੇ ਦਾ ਸਾੜ ਕੱਢਿਆ। और हुक्मरान को कि ये चोर ले, मगर ये तो खुद चोर निकले। ये कौन सा बादशाह है, समझ में नहीं आ रहा है। इमरान खान तो हुकूमत चला ही नहीं सकते, ना ही उनको बस का रोग है। बहुत हालत ख़राब है, काम धंधा ही नहीं है सर। बेड़ा गर्क किया मुल्क का सर, हम क्या करें सर। ना सर, इसकी हुकूमत ही फेल है। इनसे बड़े चोर जो है ना, मेरे ख्याल में मेरा तो 50 साल एज है, हमने नहीं देखे हैं। अभी हालात है इसी बनाया जो अपनी बच्चों की राशन 2 वक्त रोटी पर नहीं कर सकते ये लोग। एक ही दफ़ा 150 कर दो रोज़, 15 दिन के बाद पहली को हर पहली को यही हाल है। कौन सी चीज़ है कि वो सस्ता है? कुछ भी सस्ता नहीं है। सिर्फ एक इंसान की मौत सस्ता है, बाकी कोई चीज़ सस्ता नहीं है। ਮਹਿੰਗਾਈ ਦੇ ਮਾਰੇ ਆਵਾਮ ਪੰਪਾਂ ਉੱਤੇ ਲਾਈਨਾਂ ਵਿੱਚ ਲੱਗੇ ਪੈਟਰੋਲ ਪਵਾਉਣ ਦੇ ਨਾਲ ਹਕੂਮਤ ਨੂੰ ਬਦਦੁਆਵਾਂ ਵੀ ਦੇ ਰਹੇ ਨੇ। ਪਰ ਪੀਟੀਆਈ ਹਕੂਮਤ ਦਾ ਢੀਠਪੁਣਾ ਵੇਖੋ ਕਿ ਉਹ ਹਾਲੇ ਵੀ ਲੋਕਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪਾਕਿਸਤਾਨ ਵਿੱਚ ਕੋਈ ਮਹਿੰਗਾਈ ਨਹੀਂ, ਇੱਥੇ ਸਭ ਕੁਝ ਸਸਤਾ ਹੈ। ਭਈ ਕਾਨਫੀਡੈਂਸ ਹੋਵੇ ਤੇ ਇਹੋ ਜਿਹਾ।